ਇਹਨਾਂ ਨੇ ਤਾਂ ਸ਼ਾਇਦ ਕੋਟਾਂ ਦਾ ਸਹਾਰਾ ਲੈ ਕੇ ਅਲਟੀਮੇਟਲੀ ਆਪਣੇ ਯਾਰਾਂ ਅਡਾਨੀਆਂ ਦੂਜਿਆਂ ਨੂੰ, ਕਿਉਂਕਿ ਮਿਤਾਈ ਹਿੰਦੂਤਵੀ ਨੇ, ਲੇਕਿਨ 92% ਲੈਂਡ ਜਿਹੜੀ ਹੈ ਉਹ ਕੁੱਕੀਆਂ ਔਰ ਨਾਗਿਆਂ ਕੋਲ ਹੈ, ਹਿੱਲੀ ਲੈਂਡ ਹੈ। ਉਹ ਇੰਨੀ ਕੁ ਅਮੀਰ ਜ਼ਮੀਨ ਹੈ, ਉਹਦੇ ਥੱਲੇ ਮਿਨਰਲਸ ਨੇ। ਇਹਨਾਂ ਨੇ ਜਦੋਂ ਇਹ ਲਾਅ ਬਣਵਾਇਆ ਕਿ ਜੀ ਸ਼ਡਿਊਲ ਟਰਾਈਬ ਤੇ ਉਹਨਾਂ ਨੂੰ ਵੀ ਜ਼ਮੀਨ ਲੈਣ ਦਾ ਹੱਕ ਹੋਏਗਾ, ਉੱਥੇ ਉਹ ਵੀ ਖਰੀਦ ਸਕਦੇ ਨੇ। ਉਹਨਾਂ ਨੂੰ ਨਜ਼ਰ ਆਇਆ ਵੀ ਇਹ ਤਾਂ ਸਾਡੀ ਜ਼ਮੀਨਾਂ ਵੀ ਗਈਆਂ ਜੋ ਪੰਜਾਬ 'ਚ ਅਡਾਨੀਆਂ ਤੋਂ ਕਰਵਾਉਣਾ ਚਾਹੁੰਦੇ ਸੀ, 3 ਖੇਤੀ ਕਾਨੂੰਨ ਬਣਾ ਕੇ ਜੀ। ਉਹ 3 ਮਈ ਨੂੰ ਉਹ ਪ੍ਰੋਟੈਸਟ ਕਰਦੇ ਨੇ ਇਸ ਕਾਨੂੰਨ ਦੇ ਖਿਲਾਫ। ਜਿਹੜਾ ਹੁਣ ਉਹ 2 ਬੀਬੀਆਂ ਨੂੰ ਬੇਪਤ ਕਰਨ ਦਾ ਔਰ ਨੇਕਡ ਪੈਰੇਡ ਕਰਨ ਦੀ ਵੀਡੀਓ ਹੈ, 4 ਮਈ ਦੀ ਹੈ। ਹੁਣ ਉਹਨਾਂ ਮਹੀਨਿਆਂ 'ਚ 2 ਮਹੀਨੇ 'ਚ ਕੀ ਚੱਲਦਾ ਰਿਹਾ? ਮੋਦੀ ਆਰਾਮ ਨਾਲ ਆਪਣੀ ਬਾਸਕਟ 'ਚ ਹੱਥ ਪਾ ਕੇ ਅਮਰੀਕਾ ਵੀ ਘੁੰਮ ਰਿਹਾ ਵਾਈਟ ਹਾਊਸ ਦੇ ਵਿੱਚ। ਜਿਵੇਂ ਉਹਨਾਂ ਨੇ ਮੁਸਲਮਾਨਾਂ ਨੂੰ ਵੀ ਫਾਈਨਲ ਸੋਲਿਊਸ਼ਨ ਦੇ ਥੱਲੇ ਲੈ ਆਂਦਾ, ਜੋ ਨੂਹ ਦੇ ਵਿੱਚ ਹੋਇਆ, ਗੁੜਗਾਵਾਂ 'ਚ ਹੋਇਆ, ਬੜੇ ਗਿਣੇ ਮਿੱਥੇ ਢੰਗ ਨਾਲ ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ, ਨੂਹ ਜਿਹੜਾ ਮੇਵਾਤੀ ਮੁਸਲਮਾਨ ਨੇ, ਉਹਨਾਂ 'ਚੋਂ ਪਰੇਡ ਕੱਢਣੀ ਹੈ। ਜਾਂ ਤਾਂ ਉਹਨਾਂ ਨੇ ਕਨਕਲੂਡ ਹੀ ਕਰ ਲਿਆ ਵੀ ਦੁਨੀਆ ਕੀ ਕਰ ਲਏਗੀ ਜੀ, ਹਿਟਲਰ ਵਾਂਗ ਖੁੱਲ੍ਹ ਕੇ ਹੀ ਆ ਗਿਆ ਕਿ ਮਾਰ ਦਿਓ ਇਹਨਾਂ ਨੂੰ ਗੈਸ ਚੈਂਬਰਾਂ 'ਚ, ਕੰਸਨਟ੍ਰੇਸ਼ਨ ਕੈਂਪਾਂ 'ਚ। ਕਿਉਂਕਿ ਉਹਨਾਂ ਦਾ ਮੀਡੀਆ ਵੀ ਕਹਿਣ ਲੱਗ ਗਿਆ ਕਬ ਹੋਗਾ ਫਾਈਨਲ ਸੋਲਿਊਸ਼ਨ ਨੂਹ ਦੀਆਂ ਘਟਨਾਵਾਂ ਨੂੰ ਲੈ ਕੇ। ਜੇ ਨੂਹ ਦੇ ਵਿੱਚ ਹੋ ਰਿਹਾ ਤੇ ਨਾਲ ਦੀ ਨਾਲ NIA 31 ਥਾਵਾਂ ਦੇ ਉੱਤੇ ਪੰਜਾਬ ਹਰਿਆਣੇ 'ਚ ਸਿੱਖਾਂ ਦੇ ਘਰਾਂ 'ਤੇ ਰੇਡ ਕਰਦੀ ਹੈ, ਡਾਇਸਪੋਰਾ ਸਿੱਖਾਂ ਦੇ ਖਿਲਾਫ। ਇੱਕ ਪਾਸੇ ਇੰਟਰਨੈਸ਼ਨਲੀ ਵੀ ਇਹ ਮੈਸੇਜ ਦੇਣਾ ਕਿ ਵੀ ਡੋਂਟ ਗਿਵ ਏ ਡੈਮ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੀ ਚਾਈਨਾ ਫੈਕਟਰ ਹੋਣ ਕਰਕੇ ਅਮਰੀਕਾ ਔਰ ਵੈਸਟਰਨ ਕੰਟਰੀਜ਼ ਦੀ ਲੋੜ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਜਿਹੜੀ ਮਤਲਬ ਪਿਛਲੇ ਹੁਣ ਥੋੜ੍ਹੇ ਹਫ਼ਤਿਆਂ ਦੇ ਵਿੱਚ ਜੇ ਅਸੀਂ ਦੇਖਣਾ ਹੋਵੇ ਤੇ ਮਤਲਬ ਮਣੀਪੁਰ ਦੇ ਵਿੱਚ ਜੋ ਚੱਲ ਰਿਹਾ ਸੀ, ਹਾਲਾਂਕਿ ਇਹਦੀ ਜਿਹੜਾ ਪਿਛੋਕੜ ਹੈ ਕਾਫੀ ਲੰਬਾ ਆ ਮਣੀਪੁਰ ਦੀ। ਜਦੋਂ ਅਸੀਂ ਹਿਸਟਰੀ ਦੇ ਵਿੱਚ ਦੇਖਦੇ ਹਾਂ ਜੋ ਉੱਥੇ ਇਸ ਵਕਤ ਚੱਲ ਰਿਹਾ ਤੇ ਕਿਵੇਂ ਉਹਨੂੰ ਭੜਕਾਇਆ ਗਿਆ, ਪਿਛਲੇ ਇੰਸੀਡੈਂਟਸ ਇਹ ਵੀ ਆ ਰਿਹਾ ਵੀ ਕੁਛ ਮਹੀਨਿਆਂ ਤੋਂ ਚੱਲ ਰਿਹਾ ਸੀ ਪਹਿਲਾਂ, ਪਰ ਉਹਨੂੰ ਦੱਬਿਆ ਗਿਆ ਤੇ ਹੁਣ ਉਹ ਇਰਪਟ ਹੋਈ ਹੈ ਜਿਹੜੀ ਉੱਥੇ ਵਾਇਲੈਂਸ ਆ। ਫਿਰ ਉਹਦੇ ਤੋਂ ਕਿਵੇਂ ਹੁਣ ਹਰਿਆਣੇ ਦੇ ਵਿੱਚ ਜਾਂ ਬਾਕੀ ਥਾਵਾਂ ਦੇ ਉੱਤੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ ਅਤੇ ਨਾਲ ਹੀ ਨਾਲ ਪੰਜਾਬ ਦੇ ਵਿੱਚ NIA ਦੀਆਂ ਜਿਹੜੀਆਂ ਰੇਡਸ ਹੋਈਆਂ ਨੇ ਅਤੇ ਡਾਇਸਪੋਰਾ 'ਤੇ ਜਿਹੜਾ ਸਿੱਧਾ ਟਾਰਗੇਟ ਹੈ ਜਿਹਦਾ ਜ਼ਿਕਰ ਪਿਛਲੇ ਦੋਵੇਂ ਸੈਗਮੈਂਟਸ ਦੇ ਵਿੱਚ ਅਸੀਂ ਕੀਤਾ। ਸੋ ਹੁਣ ਮਤਲਬ ਅਸੀਂ ਜੇ ਇਹ ਸਾਰੇ ਵਰਤਾਰੇ ਨੂੰ ਸਮਝਣਾ ਹੋਵੇ, ਸਟੇਟ ਕਿਵੇਂ ਆਪਰੇਟ ਕਰਦੀ ਹੈ, ਮਤਲਬ ਮਣੀਪੁਰ ਦੇ ਵਿੱਚ, ਪੰਜਾਬ ਦੇ ਵਿੱਚ ਅਤੇ ਬਾਕੀ ਸੂਬਿਆਂ ਦੇ ਵਿੱਚ ਮੁਸਲਮਾਨਾਂ ਨੂੰ ਜਿਵੇਂ ਟਾਰਗੇਟ ਕੀਤਾ ਗਿਆ, ਮਤਲਬ ਵੱਖੋ ਵੱਖਰੀਆਂ ਕਮਿਊਨਿਟੀਜ਼ ਨੂੰ ਸਟੇਟ ਟੈਕਲ ਕਰ ਰਹੀ ਹੈ ਅਤੇ ਕੀ ਇਹ ਸਾਰਾ ਮਤਲਬ ਜਿਹਨੂੰ ਓਵਰਆਲ ਟੋਟੈਲਿਟੀ ਦੇ ਵਿੱਚ ਭਾਰਤ ਦੇ ਨਕਸ਼ੇ ਦੇ ਵਿੱਚ ਸਮਝਣਾ ਹੋਵੇ ਅਤੇ ਕਿਵੇਂ ਦੇਖ ਰਹੇ ਹੋ ਵੀ ਸਟੇਟ ਕੀ ਐਕਟ ਕਰ ਰਹੀ ਹੈ ਅਤੇ ਉਹਦੇ ਵਿੱਚੋਂ ਕੀ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ? ਦੇਖੋ, ਤੁਹਾਡੇ ਸਵਾਲ ਨੂੰ ਰਿਸਪੌਂਡ ਕਰਨ ਤੋਂ ਪਹਿਲਾਂ YouTube 'ਤੇ ਸਾਡੇ ਜਿਹੜੇ ਲਾਈਵ ਚੈਟ ਨਾਲ ਜੁੜੇ ਹੋਏ ਵੀਰ ਭੈਣਾਂ ਨੇ, ਇੱਕ ਵੀਰ ਜੀ ਨੇ ਪੁੱਛਿਆ ਕਿ ਕੀ ਯੂਨਾਈਟਿਡ ਨੇਸ਼ਨਸ ਰਾਹੀਂ ਇੰਡੀਆ ਦੇ ਨਾਲ ਨੈਗੋਸ਼ੀਏਸ਼ਨ ਜਾਂ ਟਾਕ ਨਹੀਂ ਕੀਤੀ ਜਾ ਸਕਦੀ? ਭਾਈ ਸਾਹਿਬ, ਇਵੇਂ ਹੈ ਕਿ ਯੂਨਾਈਟਿਡ ਨੇਸ਼ਨਸ ਉਹਨਾਂ ਨੇਸ਼ਨਸ ਦਾ ਮਜਮੂਆ ਹੈ ਜਿਨ੍ਹਾਂ ਨੂੰ ਐਜ਼ ਏ ਨੇਸ਼ਨ ਯੂਨਾਈਟਿਡ ਨੇਸ਼ਨਸ ਨੇ ਰੈਕਗਨਾਈਜ਼ ਕੀਤਾ ਹੋਇਆ। ਸੋ ਉੱਥੇ ਸਿਰਫ ਨੇਸ਼ਨਸ ਦੀ ਹੀ ਆਪਸ ਦੇ ਵਿੱਚ ਗੁਫ਼ਤਗੂ ਹੁੰਦੀ ਹੈ, ਜਾਂ UN ਜਨਰਲ ਅਸੈਂਬਲੀ ਜੇ ਕਿਸੇ ਨੇਸ਼ਨ ਨੂੰ ਲੱਗਦਾ ਉਹਦੇ ਨਾਲ ਧੱਕਾ ਹੋਇਆ, ਜਿਵੇਂ ਯੂਕਰੇਨ ਦੇ ਉੱਤੇ ਰਸ਼ੀਆ ਹਮਲਾਵਰ ਹੈ, ਉਹ UN ਜਨਰਲ ਅਸੈਂਬਲੀ 'ਚ ਉਸ ਮਤੇ ਨੂੰ ਲੈ ਆਉਂਦੇ ਨੇ, ਜਾਂ ਕਿਸੇ ਨੂੰ UN ਸਿਕਿਉਰਿਟੀ ਕੌਂਸਲ ਦੇ ਵਿੱਚ ਲਿਜਾਇਆ ਜਾ ਸਕਦਾ ਹੈ ਜੀ। ਕੋਈ ਵੀ ਹੋਰ ਤਨਜ਼ੀਮ ਜਾਂ ਕਮਿਊਨਿਟੀ ਜਾਂ ਕੋਈ ਲੋਕ, ਉਹਨਾਂ ਦਾ ਇਸ਼ੂ ਕੋਈ ਹੋਰ ਮੁਲਕ ਤਾਂ ਲਿਆ ਸਕਦਾ ਹੈ ਜੇ ਉਹ ਚਾਹੇ, ਲੇਕਿਨ ਉਹ ਆਪਣੇ ਤੌਰ ਦੇ ਉੱਤੇ ਉਹਨਾਂ ਦੀ UN 'ਚ ਕੋਈ ਹੋਂਦ ਨਹੀਂ ਹੈ। ਹਾਂ, ਜਿਹੜੀਆਂ ਇਹਨਾਂ ਦਾ ਜਨੀਵਾ ਬੇਸਡ ਹਿਊਮਨ ਰਾਈਟਸ ਕੌਂਸਲ ਹੈ, ਉਹਦੇ 'ਚ ਜਿਹੜੀਆਂ NGOs ਨੇ ਜਿਨ੍ਹਾਂ ਨੂੰ ਸਾਲ ਦੇ ਵਿੱਚ 1-2 ਹੀਅਰਿੰਗਸ ਹੁੰਦੀਆਂ ਨੇ, ਉਹਦੇ 'ਚੋਂ NGOs ਆਪਣਾ ਕੇਸ ਦਿੰਦੀਆਂ ਨੇ, ਉਹ ਸਿੱਖ NGOs ਵੀ ਦਿੰਦੀਆਂ ਨੇ, ਉਹ ਕੋਈ ਬਹੁਤਾ ਇਫੈਕਟਿਵ ਨਹੀਂ ਹੁੰਦਾ। ਸੋ ਮੈਂ ਤੁਹਾਡੇ ਸਵਾਲ ਨੂੰ ਦੇਖਿਆ ਔਰ ਮੈਂ ਉਹਦਾ ਜਵਾਬ ਦੇ ਰਿਹਾ ਜੀ। ਦੇਖੋ, ਇਸ ਨੂੰ ਸਮਝਣਾ, ਜਿਵੇਂ ਕਿਸੇ ਨੇ ਪੁੱਛਿਆ, ਇੱਕ ਵੱਡਾ ਸਕਾਲਰ ਸੀ 20th ਸੈਂਚੁਰੀ ਦਾ, ਕਿ ਵੀ ਤੂੰ ਜਿਹਨੇ ਬਹੁਤ ਸਟੱਡੀ ਕੀਤੀ ਵੇਦਾਂ ਦੀ ਵੀ, ਉਪਨਿਸ਼ਦਾਂ ਦੇ ਵੀ, ਸ਼ਾਸਤਰਾਂ ਦੀ ਵੀ, ਕਿ ਵੀ ਕੀ ਹੈ ਤੇਰੇ ਕਹਿਣ ਦੇ ਵਿੱਚ ਕਿ ਵੀ ਇਹ ਵਿਜ਼ਡਮ ਇਹਨਾਂ ਦੀ ਕਿੱਥੇ ਹੈ?
ਉਹਨੇ ਕਿਹਾ ਕਿ ਵੀ ਦੇ ਹੈਵ ਵੈਰੀ ਕਨਵੋਲਿਊਟਿਡ ਮਾਈਂਡ। ਹੁਣ ਜਦੋਂ ਤੁਸੀਂ ਕਨਵੋਲਿਊਟਿਡ ਲਫ਼ਜ਼ ਨੂੰ ਦੇਖੋਗੇ ਤਾਂ ਉਹਦੇ 'ਚ ਇਹ ਹੈ ਕਿ ਇੱਕ ਤਹਿ ਦੇ ਵਿੱਚ ਤਹਿ ਹੈ, ਉਹਦੇ ਅੰਦਰ ਤਹਿ, ਔਰ ਕਿੱਥੋਂ ਤੱਕ ਇਹ ਗੱਲ ਜਾਂਦੀ ਹੈ ਉਸ ਦਾ ਸਾਨੂੰ ਕਦੇ ਅਹਿਸਾਸ ਹੀ ਨਹੀਂ ਹੋ ਸਕਦਾ ਹੈ ਕਿ ਔਰ ਆਮ ਲੋਕਾਂ ਨੇ ਜਿਹੜੀ ਫੋਕ ਵਿਜ਼ਡਮ ਦੇ ਵਿੱਚ ਗੱਲ ਆਈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਉਹਨਾਂ ਨੇ ਉਹਨੂੰ ਬਿਲਕੁਲ ਠੀਕ ਸਮਝਿਆ ਜੀ। ਹੁਣ ਜੇ ਤੁਸੀਂ ਦੇਖੋ ਕਿ ਇੱਕ ਪਾਸੇ ਮੋਦੀ ਅਮਰੀਕਾ ਦੇ ਦੌਰੇ ਤੇ ਚੜ੍ਹਿਆ, ਉਸ ਤੋਂ ਪਹਿਲਾਂ ਜੇ ਤੁਸੀਂ ਮਾਰਚ ਤੋਂ ਲੈ ਕੇ, ਕਿਉਂਕਿ 3 ਮਈ ਨੂੰ ਮਨੀਪੁਰ ਦੇ ਵਿੱਚ ਕੁਕੀ ਟਰਾਈਬ ਵਾਲਿਆਂ ਦਾ ਇੱਕ ਪ੍ਰੋਟੈਸਟ ਹੈ, ਜਿਹਦੇ 'ਚ ਉਹ ਜਿਹੜਾ ਮਨੀਪੁਰ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਜਿਹੜੇ ਮਤਈ ਹਿੰਦੂ ਨੇ ਕਿਉਂਕਿ ਚੀਫ ਮਿਨਿਸਟਰ ਵੀ ਉਹਨਾਂ ਦਾ ਹੈ, ਉਹਨਾਂ ਨੂੰ ਵੀ ਸ਼ਡਿਊਲ ਟਰਾਈਬ ਦਾ ਦਰਜਾ ਦਿੱਤਾ ਜਾਏ। ਹੁਣ ਕਿਉਂਕਿ ਇਹ ਹਾਈ ਕੋਰਟ ਲੈਵਲ ਤੇ ਤਾਂ ਹੁਣ ਇਹ ਮੈਨੀਪੂਲੇਟ ਕਰ ਹੀ ਰਹੇ ਨੇ, ਗੁਜਰਾਤ ਹਾਈ ਕੋਰਟ 'ਚੋਂ ਵੀ ਆਪਣੀ ਮਰਜ਼ੀ ਦੇ ਫੈਸਲੇ ਲੈ ਰਹੇ ਨੇ, ਇਲਾਹਾਬਾਦ ਹਾਈ ਕੋਰਟ 'ਚੋਂ ਵੀ ਲੈ ਰਹੇ ਨੇ, ਮਨੀਪੁਰ ਵੀ ਇਹਨਾਂ ਦਾ ਹੀ ਹੈ। ਹੁਣ ਇਸ ਦੇ ਪ੍ਰੋਟੈਸਟ ਦੇ ਵਿੱਚ ਕਿਉਂਕਿ ਜਿਹੜਾ ਉਹਨਾਂ ਦਾ ਕੁੱਕੀ ਕਬੀਲਾ ਹੈ ਉਹ ਸ਼ਡਿਊਲ ਟਰਾਈਬ ਹੈ, ਉਹਨਾਂ ਦਾ ਨਾਗਾ ਕਬੀਲਾ ਸ਼ਡਿਊਲ ਟਰਾਈਬ ਹੈ, ਲੇਕਿਨ ਮਤਈ ਕਿਉਂਕਿ ਵੈਲੀ 'ਚ ਰਹਿੰਦੇ ਨੇ, ਬਹੁਤ ਪ੍ਰੋਸਪਰਸ ਨੇ, ਸਾਰਾ ਉਹ ਤਾਂ ਹੈ ਵੀ ਨਹੀਂ ਸ਼ੁਰੂ ਤੋਂ ਗਏ ਵੀ ਇੱਥੋਂ ਰਾਜਸਥਾਨ, ਮੱਧ ਪ੍ਰਦੇਸ਼, ਸੈਂਟਰਲ ਇੰਡੀਆ ਵਗੈਰਾ ਤੋਂ ਗਏ ਹੋਏ ਲੋਕ ਨੇ। ਔਰ ਦਿਲਚਸਪ ਗੱਲ ਇਹ ਹੈ ਕਿਉਂਕਿ ਮੈਨੂੰ ਵੀ ਕੋਈ ਬਹੁਤੀ ਪਹਿਲਾਂ ਦਿਲਚਸਪੀ ਨਹੀਂ ਸੀ ਮਨੀਪੁਰ ਦੇ ਹਵਾਲੇ ਨਾਲ, ਇੱਕ ਇੰਟਰਸਟਿੰਗ ਫੈਕਟ ਵੀ ਸਾਹਮਣੇ ਆਇਆ ਕਿ ਵੀ ਇਹਨਾਂ ਦਾ ਇਹ, ਔਰ ਹਾਲਾਂ ਇਹਦਾ ਇੱਕ ਸਿੰਬੋਲਿਜ਼ਮ ਹੈ ਜਿਹਦੀ ਮੈਂ ਗੱਲ ਕਰਾਂਗਾ ਬਿਫੋਰ ਮੈਂ ਤੁਹਾਡੇ ਉਸ ਨੂੰ ਕਰਾਂ, ਕਿ ਅਰਜਨ ਜਿਸ ਜ਼ਮਾਨੇ 'ਚ ਪਾਂਡਵਾਂ ਨੂੰ, ਇਹਨਾਂ ਦੀ ਕਹਾਣੀ ਔਰ ਮਹਾਭਾਰਤ 'ਚ 3-4 ਥਾਂ ਤੇ ਮਨੀਪੁਰ ਦਾ ਜ਼ਿਕਰ ਆਉਂਦਾ ਕਿ ਅਰਜਨ ਪਾਂਡਵ ਜਦੋਂ ਕਿ ਇਹ 12 ਸਾਲ ਦਾ ਇਹਨਾਂ ਨੂੰ ਐਗਜ਼ਾਈਲ ਮਿਲਦੀ ਹੈ ਕਿ ਭਾਈ ਉਹ ਜੂਆ ਖੇਡਿਆ, ਹਾਰਿਆ, ਔਰ ਉਹਦੇ ਥੱਲੇ ਜੋ ਦ੍ਰੋਪਦੀ ਦੇ ਨਾਲ ਹੋਇਆ, ਔਰ ਉਹਦੇ 'ਚ ਹੀ ਆਪਣੇ ਕਲਾਕਾਰਾ ਉਹ ਕਿਸੇ ਵੇਲੇ ਜਿਹੜਾ ਇਸ ਪਾਸੇ ਨੂੰ ਨਿਕਲ ਜਾਂਦਾ ਹੈ ਉੜੀਸਾ ਕ੍ਰਾਸ ਕਰਕੇ ਦੂਜਾ, ਔਰ ਮਨੀਪੁਰ ਦੇ ਵਿੱਚ ਤੁਸੀਂ ਦੇਖੋਗੇ ਕਿ ਵੀ ਉਹਨਾਂ ਦੇ ਮੰਗਲੋਇਡ ਫੀਚਰ ਨੇ, ਉਹਨਾਂ ਦੀਆਂ ਬੀਬੀਆਂ ਦੂਸਰੇ ਉਹਨਾਂ ਦੇ ਵਿੱਚ, ਕਿਉਂਕਿ ਸਾਰੀ ਬੈਲਟ ਮਨੀਪੁਰ ਤੋਂ ਲੈ ਕੇ ਨੇਪਾਲ ਔਰ ਬੰਗਾਲ ਔਰ ਭੂਟਾਨ ਤੱਕ ਉਸ ਲੈਵਲ ਦੀ ਹੈ। ਉੱਥੇ ਜਿਹੜਾ ਉਹਨਾਂ ਦਾ ਰਾਜਾ ਮਨੀਪੁਰ ਦਾ, ਜਿਹਦੀ ਇੱਕੋ ਇੱਕ ਡਾਟਰ ਹੈ, ਉਹਦੇ ਨਾਲ ਉਹ ਜਿਹੜਾ ਉਸ ਨੂੰ ਆਪਣੇ ਜਿਹੜਾ ਉਹਦੇ ਨਾਲ ਉਹ ਵਿਆਹ ਕਰ ਲੈਂਦਾ। ਪਰ ਉਹਨਾਂ ਨੇ ਸ਼ਰਤ ਰੱਖੀ ਮਨੀਪੁਰ ਦੇ, ਉਹਨਾਂ ਨੇ ਕਿਹਾ ਜੀ ਸਾਡੀ ਪਰੰਪਰਾ ਹੈ ਵੀ ਕਿਉਂਕਿ ਵਿਮਨ ਬਹੁਤ ਪਾਵਰਫੁਲ ਨੇ, ਜਿੰਨੇ ਵੀ ਇਹ ਟਰਾਈਬਸ ਨੇ ਉਹਨਾਂ ਦੇ ਰਾਈਟਸ ਵੀ ਜ਼ਿਆਦਾ ਨੇ, ਕਿ ਵੀ ਜਿਹੜਾ ਵੀ ਔਲਾਦ ਹੋਏਗਾ ਉਹੀ ਮੁੰਡਾ ਹੋਏ ਜਾਂ ਕੁੜੀ ਹੋਏ, ਰਾਜਾ ਜਾਂ ਰਾਣੀ ਉਹੀ ਬਣੇਗੀ ਹਕੂਮਤ ਦੀ। ਇਹ ਅਰਜਨ ਮੰਨ ਗਿਆ। ਇਹ ਉਹ ਪੀਰੀਅਡ ਸੀ ਜਦੋਂ ਕਿ ਉਹ ਐਗਜ਼ਾਈਲ ਦੇ ਵਿੱਚ ਸੀ, ਵਾਪਸ ਆਇਆ, ਟਾਈਮ ਪੂਰਾ ਹੋਇਆ, ਉਹਨਾਂ ਨੂੰ ਰਾਜ ਵਾਪਸ ਨਹੀਂ ਦਿੱਤਾ, ਮਹਾਭਾਰਤ ਹੋ ਗਿਆ, ਮਰੇ ਗਏ ਕੌਰਵ ਇਹ ਉਹ। ਹੁਣ ਉਸ ਸਾਰੇ ਤੋਂ ਬਾਅਦ ਤੁਸੀਂ ਇਹਨਾਂ ਦੀ ਅਕਿਰਤ ਘਣਤਾ ਵੀ ਦੇਖੋ, ਤੇ ਮੈਂ ਜਦੋਂ ਦੇਖਦਾ ਵੀ ਮਨੀਪੁਰ ਗੇਮ ਚੇਂਜਰ ਵੀ ਹੋ ਸਕਦਾ ਹੈ, ਕਿਉਂਕਿ ਜਦੋਂ ਇਹ ਸਾਰਾ ਹੋ ਗਿਆ ਤੇ ਇਹ ਦੱਸਣ ਲਈ ਵੀ ਅਸੀਂ ਅਸ਼ਵਮੇਘ ਜਿਹੜਾ ਯੱਗ ਦਾ ਇੱਕ ਘੋੜਾ ਛੱਡਿਆ ਜਾਂਦਾ ਸੀ, ਇਹ ਦੱਸਣ ਲਈ ਕਿ ਵੀ ਜਿੱਥੇ ਜਿੱਥੇ ਘੋੜਾ ਫਿਰ ਰਿਹਾ ਉਹਨੂੰ ਕੋਈ ਰੋਕ ਨਹੀਂ ਰਿਹਾ, ਉਹ ਸਾਡੀ ਜ਼ਮੀਨ ਹੈ ਜਾਂ ਉੱਥੇ ਸਾਡਾ ਰਾਜ ਚੱਲਦਾ। ਇਹ ਇਹਨਾਂ ਦੀ ਕਹਾਣੀ ਹੈ ਔਰ ਤੁਸੀਂ ਇਹਨੂੰ ਸਰਚ ਕਰਕੇ ਦੇਖ ਸਕਦੇ ਹੋ। ਹੁਣ ਅਰਜਨ ਉਸ ਘੋੜੇ ਦੇ ਨਾਲ ਹੈ ਕਿ ਵੀ ਜਾ ਰਿਹਾ, ਔਰ ਜਦੋਂ ਮਨੀਪੁਰ ਦੀ ਹੱਦ ਜਾਂ ਦੂਜਾ ਆਉਂਦਾ ਹੈ, ਹੁਣ ਉੱਥੇ ਅਰਜਨ ਦੇ ਉਸ ਵਿਆਹ 'ਚੋਂ ਮੁੰਡਾ ਪੈਦਾ ਹੋਇਆ ਸੀ, ਪਰ ਇਹ ਆ ਕੇ ਛੜਾ ਕੇ ਆਪਣੇ 4 ਵਿਆਹ ਇਹਨੇ ਹੋਰ ਕੀਤੇ ਹੋਏ ਸੀ। ਉੱਥੇ ਉਸ ਘੋੜੇ ਨੂੰ ਇੱਕ ਨੌਜਵਾਨ ਜਿਹੜਾ ਰਾਜਾ ਉਸ ਰਿਆਸਤ ਦਾ ਆ ਕੇ ਰੋਕ ਲੈਂਦਾ ਔਰ ਜੰਗ ਸ਼ੁਰੂ ਹੁੰਦਾ, ਜਿਹਦੇ 'ਚ ਅਰਜਨ ਮਾਰਿਆ ਜਾਂਦਾ। ਬਾਅਦ 'ਚ ਹੁੰਦਾ ਜੀ ਬੂਟੀ ਲਿਆਂਦੀ ਦੂਜਾ, ਔਰ ਉਹਨੂੰ ਮਰਨ ਤੋਂ ਪਹਿਲਾਂ ਇਹ ਹੁੰਦਾ ਵੀ ਇਹ ਤਾਂ ਮੇਰਾ ਹੀ ਪੁੱਤਰ ਹੈ, ਜਿਹਨੂੰ ਮੈਂ ਬਿਲਕੁਲ ਉਹ ਵਾਅਦੇ ਕਰਕੇ ਮੁਕਰਨਾ ਤੇ ਇਹਨਾਂ ਦੇ ਹਿੱਸੇ ਆਇਆ ਵੀ ਇਹਨਾਂ ਨੂੰ ਵੰਡਨ ਕੀਤਾ। ਹੁਣ ਇਹਦਾ ਸਿੰਬੋਲਿਜ਼ਮ ਮੈਂ ਇਹ ਦੇਖਦਾ ਹਾਂ ਕਿ ਵੀ ਇਹ ਕਹਾਣੀ ਹੈ, ਮਿਥਿਹਾਸ ਹੈ, ਕਿੰਨਾ ਕੁ ਸੱਚ ਹੈ, ਕਿੰਨਾ ਕੀ ਹੈ, ਇਹ ਬਿਸਾਈਡਸ ਦਾ ਪੁਆਇੰਟ ਹੈ। ਮੈਂ ਸਮਝਦਾ ਹਾਂ ਵੀ ਜੇ ਇੱਕ ਪਾਸੇ ਤਾਂ ਇਹਨਾਂ ਦਾ ਅਸ਼ਵਮੇਘ ਯੱਗ ਦਾ ਘੋੜਾ ਸਿੱਖਾਂ ਨੇ ਪੰਜਾਬ 'ਚ ਰੋਕਿਆ, 2014 'ਚ ਵੀ ਰੋਕਿਆ ਜੀ, ਮੋਦੀ ਨੂੰ ਜਿੱਤਣ ਨਹੀਂ ਦਿੱਤਾ। ਕਿਸਾਨ ਮੂਵਮੈਂਟ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ, 2019 'ਚ ਵੀ ਪੰਜਾਬ 'ਚ ਇਹਨਾਂ ਦੇ ਪੈਰ ਨਹੀਂ ਲੱਗੇ। ਤੇ ਜੇ ਮਨੀਪੁਰ ਦੇ ਵਿੱਚ ਇਹਨਾਂ ਨੇ ਹਿੰਦੂ ਤਵੀਆਂ ਰਾਹੀਂ ਉਹ ਈਸਾਈਆਂ ਦਾ, ਕਿਉਂਕਿ ਮਨੀਪੁਰ ਦਾ ਜਿਹੜਾ ਨਾਗਾ ਕਬੀਲਾ ਹੈ ਉਹ ਕੁੱਕੀ ਕਬੀਲੇ ਦੇ ਨਾਲ ਕਲੋਜ਼ ਹੈ, ਹਾਲਾਂਕਿ ਉਹ ਆਪਸ 'ਚ ਵੀ ਲੜਦੇ ਨੇ, ਪਰ ਮਿਜ਼ੋਰਮ ਦੇ ਵਿੱਚ ਵੀ ਕੁੱਕੀ ਕਬੀਲਾ ਡੋਮੀਨੇਟ ਕਰਦਾ, ਔਰ ਜਿਹੜਾ ਨਾਲ ਲੱਗਦਾ ਮਿਆਂਮਾਰ ਹੈ ਉਹਦੇ 'ਚ ਵੀ ਕੁੱਕੀ ਕਬੀਲਾ ਡੋਮੀਨੇਟ ਕਰਦਾ।
ਹੁਣ ਇਹਨਾਂ ਨੇ ਤਾਂ ਸ਼ਾਇਦ ਕੋਰਟਾਂ ਦਾ ਸਹਾਰਾ ਲੈ ਕੇ ਅਲਟੀਮੇਟਲੀ ਆਪਣੇ ਯਾਰਾਂ ਅਡਾਨੀਆਂ ਦੂਜਿਆਂ ਨੂੰ, ਕਿਉਂਕਿ ਮਤਾਈ ਹਿੰਦੂਤਵੀ ਨੇ, ਉਹ ਜ਼ਮੀਨਾਂ ਲੈਣ ਦਾ ਹੁਣ ਸ਼ਡਿਊਲ ਟ੍ਰਾਈਬ, ਹੁਣ ਜਿਹੜਾ ਵੈਲੀ ਏਰੀਆ ਇੰਫਾਲ ਵੈਲੀ ਦਾ, ਜਿੱਥੇ ਕਿ ਮੈਜੋਰਿਟੀ ਇਹਨਾਂ ਦੀ ਆਬਾਦੀ ਉਹਨਾਂ ਦੀ 4.5 ਮਿਲੀਅਨ ਦੇ ਕਰੀਬ ਹੈ ਸਾਰੀ ਮਨੀਪੁਰ ਦੀ, ਲੇਕਿਨ 92% ਲੈਂਡ ਜਿਹੜੀ ਹੈ ਉਹ ਕੁੱਕੀਆਂ ਔਰ ਨਾਗਿਆਂ ਕੋਲ ਹੈ, ਹਿੱਲੀ ਲੈਂਡ ਹੈ, ਉਹ ਵਿਕ ਨਹੀਂ ਸਕਦੇ। ਪਰ ਉਹ ਇੰਨੀ ਕੁ ਅਮੀਰ ਜ਼ਮੀਨ ਹੈ, ਉਹਦੇ ਥੱਲੇ ਮਿਨਰਲਸ ਨੇ ਬਹੁਤ ਹੈ। ਹੁਣ ਇਹਨਾਂ ਨੇ ਜਦੋਂ ਇਹ ਲਾਅ ਬਣਵਾਇਆ ਕਿ ਜੀ ਸ਼ਡਿਊਲ ਟ੍ਰਾਈਬ ਤੇ ਉਹਨਾਂ ਨੂੰ ਵੀ ਜ਼ਮੀਨ ਲੈਣ ਦਾ ਹੱਕ ਹੋਏਗਾ, ਉੱਥੇ ਉਹ ਵੀ ਖਰੀਦ ਸਕਦੇ ਨੇ, ਉਹਨਾਂ ਨੂੰ ਨਜ਼ਰ ਆਇਆ ਵੀ ਇਹ ਤਾਂ ਸਾਡੀ ਜ਼ਮੀਨਾਂ ਵੀ ਗਈਆਂ ਜੋ ਪੰਜਾਬ 'ਚ ਅਡਾਨੀਆਂ ਤੋਂ ਕਰਵਾਉਣਾ ਚਾਹੁੰਦੇ ਸੀ 3 ਖੇਤੀ ਕਾਨੂੰਨ ਬਣਾ ਕੇ ਜੀ। ਉਹ 3 ਮਈ ਨੂੰ ਉਹ ਪ੍ਰੋਟੈਸਟ ਕਰਦੇ ਨੇ ਇਸ ਕਾਨੂੰਨ ਦੇ ਖਿਲਾਫ, ਔਰ ਆਲਰੇਡੀ 5000 ਤੋਂ ਜ਼ਿਆਦਾ ਹਥਿਆਰ ਜਿਹੜੇ ਇਹਨਾਂ ਨੇ ਉਹਨਾਂ ਮਤਈ ਹਿੰਦੂਆਂ ਨੂੰ ਦਿੱਤੇ ਹੋਏ ਸੀ, ਉਹਨਾਂ ਥੱਲੇ 4 ਮਈ ਨੂੰ 3 ਮਈ ਨੂੰ ਵੀ ਝਗੜਾ ਹੋ ਜਾਂਦਾ ਹੈ। 4 ਜਿਹੜਾ ਹੁਣ ਉਹ 2 ਬੀਬੀਆਂ ਨੂੰ ਬੇਪਤ ਕਰਨ ਦਾ ਔਰ ਨੇਕਡ ਪੈਰੇਡ ਕਰਨ ਦੀ ਵੀਡੀਓ ਹੈ 4 ਮਈ ਦੀ ਹੈ। ਹੁਣ ਉਹਨਾਂ ਮਹੀਨਿਆਂ 'ਚ 2 ਮਹੀਨੇ 'ਚ ਕੀ ਚੱਲਦਾ ਰਿਹਾ, ਮੋਦੀ ਆਰਾਮ ਨਾਲ ਆਪਣੀ ਬਾਸਕਟ 'ਚ ਹੱਥ ਪਾ ਕੇ ਅਮਰੀਕਾ ਵੀ ਘੁੰਮ ਰਿਹਾ ਵਾਈਟ ਹਾਊਸ ਦੇ ਵਿੱਚ, ਉਹ ਫਰਾਂਸ ਵੀ ਜਾ ਰਿਹਾ ਹੈ, ਉਹ ਇਜਿਪਟ ਵੀ ਜਾ ਰਿਹਾ ਹੈ, ਉਹ UAE ਵੀ ਜਾ ਰਿਹਾ, ਜਿਵੇਂ ਕੁਝ ਨਹੀਂ ਹੋ ਰਿਹਾ। ਇਹ ਤਾਂ ਵੈਸਟਰਨ ਵਰਲਡ ਨੂੰ ਜੇ ਯੂਰਪੀਅਨ ਪਾਰਲੀਮੈਂਟ ਇਸ ਦੇ ਉੱਤੇ ਮਤਾ ਨਾ ਲਿਆਂਦੀ ਤਾਂ ਈਵਨ ਪਤਾ ਵੀ ਨਹੀਂ ਸੀ ਲੱਗਣਾ ਵੀ ਕੀ ਚੱਲ ਰਿਹਾ ਜੀ। ਹਾਲਾਂ ਅਸੀਂ ਇਸ ਦਾ, ਕਿਉਂਕਿ ਜਦੋਂ 22 ਜੂਨ ਨੂੰ ਪ੍ਰੋਟੈਸਟ ਵੀ ਹੋਇਆ, ਸਾਡੇ ਬਰਾਬਰ ਮਨੀਪੁਰ ਵਾਲਿਆਂ ਦਾ ਪ੍ਰੋਟੈਸਟ ਸੀ, ਅਸੀਂ ਗਏ ਵੀ, ਔਰ ਜਿੰਨਾ ਸਾਡਾ ਲੰਗਰ ਦਾ ਪ੍ਰਬੰਧ ਸੀ ਸਾਰੇ ਉਹਨਾਂ ਨੇ ਵੀ ਉੱਥੇ ਹੀ ਆ ਕੇ ਫੂਡ ਲਿਆ, ਲੇਕਿਨ ਸ਼ਾਇਦ ਇਹ ਅੰਡਰ ਦਾ ਕਾਰਪੇਟ ਨੂੰ ਕਰ ਰਹੇ ਸੀ। ਪਰ ਨਾਲ ਦੀ ਨਾਲ ਹੁਣ ਕਿਵੇਂ ਹਿੰਦੂਤਵੀ, ਜਿਵੇਂ ਮੈਂ ਕਿਹਾ ਵੀ ਇਹਨਾਂ ਦਾ ਕਨਵੋਲੂਟਡ ਮਾਈਂਡ ਹੈ, ਏਜੰਡੇ 'ਚ ਕੀ ਹੈ, ਪਰ ਇੱਕੋ ਵੇਲੇ ਹੁਣ ਜਿਵੇਂ ਉਹਨਾਂ ਨੇ ਮੁਸਲਮਾਨਾਂ ਨੂੰ ਵੀ ਫਾਈਨਲ ਸੋਲੂਸ਼ਨ ਦੇ ਥੱਲੇ ਲੈ ਆਂਦਾ, ਜੋ ਨੂਹ ਦੇ ਵਿੱਚ ਹੋਇਆ, ਗੁੜਗਾਵਾਂ 'ਚ ਹੋਇਆ, ਬੜੇ ਗਿਣੇ ਮਿੱਥੇ ਢੰਗ ਨਾਲ ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਨੂੰ ਜਿਹੜਾ ਮੇਵਾਤੀ ਮੁਸਲਮਾਨ ਨੇ ਉਹਨਾਂ 'ਚੋਂ ਪਰੇਡ ਕੱਢਣੀ ਹੈ, ਇਹ ਉਹ ਉੱਥੇ ਹੀ ਕਰਕੇ ਹੁਣ ਦਿੱਲੀ ਔਰ ਦੂਸਰੀਆਂ ਥਾਵਾਂ 'ਤੇ ਅੱਜ ਵਿਸ਼ਵ ਹਿੰਦੂ ਪਰਿਸ਼ਦ ਔਰ ਕੱਢਿਆ ਕਿ ਜੀ ਮੁਸਲਮਾਨਾਂ ਨੇ ਸਾਡੇ 'ਤੇ ਹਮਲਾ ਕਰਤਾ, ਫਲਾਣਾ ਕਰਤਾ। ਹੁਣ ਤੁਸੀਂ ਉਸ ਸਾਰੇ 'ਚ ਦੇਖੋ ਕਿ ਵੀ ਈਵਨ ਕਿੱਥੋਂ ਗੋਲੀ ਆਈ, ਕਿਹਨੇ ਮਾਰੇ। ਹੁਣ ਜਿਹੜੇ 2 ਹੋਮਗਾਰਡ ਵਾਲੇ ਮਾਰੇ ਗਏ, ਉਹਨਾਂ ਦੇ ਵਿੱਚ ਗੁਰਸੇਵਕ ਸਿੰਘ ਹੈ, ਸਿੱਖ ਲੜਕਾ 32 ਸਾਲਾਂ ਦਾ, ਜਿਹਦੇ 2-3 ਬੱਚੇ। ਹੁਣ ਉਹਦੀ ਪਿਕਚਰ ਬਾਰ-ਬਾਰ ਦਿਖਾ, ਉਹਨਾਂ ਨੂੰ ਇਹ ਦੇਖੋ, ਜੇ ਸਾਨੂੰ ਲੱਗਦਾ ਹੈ ਕਿ ਅਸੀਂ ਸਿੱਖ, ਈਸਾਈ, ਮੁਸਲਮਾਨ, ਦਲਿਤ, ਟਰਾਈਬਲਸ ਇੱਕ ਜੁਆਇੰਟ ਫਰੰਟ ਬਣਾ ਕੇ ਇੰਟਰਨੈਸ਼ਨਲੀ ਜਿਹੜਾ ਹੈ ਇਹਨਾਂ ਦੇ ਨੈਰੇਟਿਵ ਨੂੰ ਬਦਲ ਸਕਦੇ ਹੈ, ਤੇ ਉਹ ਤਾਂ ਉਸ ਨੂੰ ਪਹਿਲਾਂ ਹੀ ਅਨਡੂ ਕਰ ਰਹੇ ਨੇ ਉਸ ਸਾਰੇ ਲਿਹਾਜ਼ ਦੇ ਨਾਲ। ਸੋ ਇਸ ਦੇ ਵਿੱਚ ਮਲਟੀਪਲ ਇਹਨਾਂ ਦੇ ਐਂਗਲ ਨੇ। ਇੱਕ ਪਾਸੇ ਇੰਟਰਨੈਸ਼ਨਲੀ ਵੀ ਇਹ ਮੈਸੇਜ ਦੇਣਾ ਕਿ ਵੀ ਡੋਂਟ ਗਿਵ ਏ ਡੈਮ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੀ ਚਾਈਨਾ ਫੈਕਟਰ ਹੋਣ ਕਰਕੇ ਅਮਰੀਕਾ ਔਰ ਵੈਸਟਰਨ ਕੰਟਰੀਜ਼ ਦੀ ਲੋੜ ਹੈ। ਦੂਸਰੇ ਪਾਸੇ 2024 ਦੀਆਂ ਇਲੈਕਸ਼ਨਾਂ ਵੀ ਸਿਰ 'ਤੇ ਨੇ, ਉਹਨਾਂ ਦੇ ਕੋਲ ਹੋਰ ਕੋਈ ਵਿਚਰ, ਸਭ ਪਾਸਿਓਂ ਫੇਲ ਹੋਏ ਨੇ। 43 ਲੱਖ ਬੰਦਾ, ਮੈਂ ਅੱਜ ਹੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਇੱਥੇ ਹਿਊਮਨ ਲਾਈਫ ਦੀ ਗੱਲ ਤਾਂ ਛੱਡੋ, ਦੁਨੀਆ ਦੇ 50 ਮੁਲਕ ਹੋਣਗੇ ਜਿਨ੍ਹਾਂ ਦੀ ਆਬਾਦੀ ਜਿਹੜੀ ਆ 43 ਲੱਖ ਨਹੀਂ ਹੋਣੀ। ਕੋਵਿਡ-19 ਦੇ ਚੱਲ, ਮੈਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫਿਗਰ ਦੇ ਰਿਹਾ, ਦੁਨੀਆ ਦੇ ਵਿੱਚ 1.5 ਕਰੋੜ ਲੋਕ ਮਰਿਆ ਕੋਵਿਡ-19 ਦੇ ਨਾਲ, 43 ਲੱਖ ਭਾਰਤ ਦੇ ਵਿੱਚ ਮਰਦਾ ਜੀ। ਦਿੱਲੀ ਤੋਂ ਯੂਪੀ ਤੱਕ ਲਾਸ਼ਾਂ ਵਿਖਰੀਆਂ ਹੋਈਆਂ ਨੇ, ਕਿਤੇ ਆਕਸੀਜਨ ਦੀ ਕਮੀ, ਕਿਤੇ ਦੂਜਾ ਈਵਨ ਮੁਰਦ ਘਾਟਾਂ ਦੇ ਵਿੱਚ ਵੀ ਜਿਹੜਾ ਉਹ ਸ਼ਮਸ਼ਾਨ ਘਾਟਾਂ 'ਚ ਵੀ ਥਾਂ ਨਹੀਂ ਹੈ। ਤੇ ਜੇ ਉਹਨਾਂ 'ਤੇ ਕੋਈ ਅਸਰ ਨਹੀਂ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਕਿ ਵੀ ਹੁਣ ਤਾਂ ਚਾਈਨਾ ਦੇ ਅਗੇਂਸਟ ਅਸੀਂ ਇਹਨਾਂ ਦੇ ਬਣੇ ਹੋਏ ਹਾਂ ਪਿਆਦੇ, ਔਰ ਸਾਨੂੰ ਕੁਝ ਨਹੀਂ ਹੈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਨਾਲ ਦੀ ਨਾਲ ਉਹਨਾਂ ਨੇ, ਜੇ ਨੂਹ ਦੇ ਵਿੱਚ ਹੋ ਰਿਹਾ ਤੇ ਨਾਲ ਦੀ ਨਾਲ NIA 31 ਥਾਵਾਂ ਦੇ ਉੱਤੇ ਪੰਜਾਬ ਹਰਿਆਣੇ 'ਚ ਸਿੱਖਾਂ ਦੇ ਘਰਾਂ 'ਤੇ ਰੇਡ ਕਰਦੀ ਹੈ, ਡਾਇਸਪੋਰਾ ਸਿੱਖਾਂ ਦੇ ਖਿਲਾਫ। ਸੋ ਮੈਨੂੰ ਇਹ ਲੱਗਦਾ ਵੀ ਪਤਾ ਨਹੀਂ, ਜਾਂ ਤਾਂ ਇਹਨਾਂ ਦਾ ਅੰਤ ਆਇਆ, ਜਿਹੜਾ ਜ਼ਿਆਦਾ ਪੋਸੀਬਿਲਿਟੀ ਹੈ, ਔਰ ਇਹਨਾਂ ਦੇ ਆਪਣੇ ਹੀ ਸੰਸਕ੍ਰਿਤ ਦਾ ਸ਼ਲੋਕ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੇ, ਕਿ ਜਦੋਂ ਕਿਸੇ ਦਾ ਵਿਨਾਸ਼ ਆਉਂਦਾ ਹੈ ਤੇ ਉਹਦੀ ਅਕਲ ਪੁੱਠੀ ਹੋ ਜਾਂਦੀ ਹੈ। ਸੋ ਇਹ ਸਾਰੇ ਜਿਹੜੇ ਨੇ ਮਲਟੀਪਲ ਫੈਕਟਰਸ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਨੀਪੁਰ ਦੇ ਈਸਾਈਆਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਹੈ, ਨੂਹ, ਗੁੜਗਾਵਾਂ ਔਰ ਈਵਨ ਹੁਣ ਅਲਵਰ ਤੱਕ ਵੀ। ਔਰ ਕਿਉਂਕਿ ਰਾਜਸਥਾਨ ਇਹਨਾਂ ਲਈ ਅਹਿਮ ਹੈ, ਆਉਣ ਵਾਲੇ ਪੀਰੀਅਡ 'ਚ ਅਸੈਂਬਲੀ ਇਲੈਕਸ਼ਨਾਂ ਹੋਣੀਆਂ ਨੇ, ਕੀਤਾ। ਔਰ ਪੰਜਾਬ ਦੇ ਵਿੱਚ ਤਾਂ ਰਿਪੀਟਡਲੀ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਨੂੰ 2900 ਕਿਲੋਮੀਟਰ ਦੂਰ ਪਹੁੰਚਾਉਣਾ, ਔਰ ਹੁਣ ਇਹ ਲੇਟੈਸਟ NIA ਦੇ ਰੇਡ ਔਰ ਜਿਸ ਕਿਸਮ ਦੀਆਂ ਡਾਇਸਪੋਰਾ ਅਸੈਸੀਨੇਸ਼ਨਸ ਨੇ, ਉਹ ਦੱਸਦੇ ਨੇ ਕਿ ਹੁਣ ਉਹਨਾਂ ਨੇ
ਜਾਂ ਤਾਂ ਉਹਨਾਂ ਨੇ ਕਨਕਲੂਡ ਹੀ ਕਰ ਲਿਆ ਵੀ ਦੁਨੀਆ ਕੀ ਕਰ ਲਏਗੀ, ਨਹੀਂ ਜੀ, ਹਿਟਲਰ ਵਾਂਗ ਖੁੱਲ੍ਹ ਕੇ ਹੀ ਆ ਗਿਆ ਕਿ ਮਾਰ ਦਿਓ ਇਹਨਾਂ ਨੂੰ ਗੈਸ ਚੈਂਬਰਾਂ 'ਚ, ਕੰਸਨਟ੍ਰੇਸ਼ਨ ਕੈਂਪਾਂ 'ਚ, ਕਿਉਂਕਿ ਉਹਨਾਂ ਦਾ ਮੀਡੀਆ ਵੀ ਕਹਿਣ ਲੱਗ ਗਿਆ ਕਬ ਹੋਗਾ ਫਾਈਨਲ ਸੋਲਿਊਸ਼ਨ ਨੂੰਹ ਦੀਆਂ ਘਟਨਾਵਾਂ ਨੂੰ ਲੈ ਕੇ। ਸੋ ਆਲਰੇਡੀ ਇਹ ਗੱਲ ਇਹਨਾਂ ਦੇ ਜਿਹੜੇ ਆਈਡੀਆਲੋਗ ਉਹ ਸਾਵਰਕਰ ਹੋਏ, ਗੋਲਵਲਕਰ ਹੋਏ, ਹੈਡਗਵੇਅਰ ਹੋਏ, ਉਹ ਜਿਹੜੇ ਹਿਟਲਰ ਨੂੰ ਐਪਰੀਸ਼ੀਏਟ ਕਰਦੇ ਸੀ। ਇਕੱਲਾ ਹਿਟਲਰ ਨੂੰ ਹੀ ਨਹੀਂ, ਬਹੁਤ ਵਾਰੀ ਜਦੋਂ ਅਸੀਂ ਲਫ਼ਜ਼ ਫਾਸ਼ਿਜ਼ਮ ਕਹਿੰਦੇ ਹਾਂ, ਫਾਸ਼ਿਜ਼ਮ ਦਾ ਸੰਬੰਧ ਮੁਸੋਲਿਨੀ ਦੇ ਨਾਲ ਹੈ, ਇਟਲੀ ਦਾ ਜਿਹੜਾ ਸੀ ਪ੍ਰੈਜ਼ੀਡੈਂਟ, ਔਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਉਹਨੂੰ ਮਿਲਣ ਦੇ ਲਈ ਰਵਿੰਦਰਨਾਥ ਟੈਗੋਰ ਗਿਆ, 2 ਵਾਰ ਮਿਲਿਆ ਟੈਗੋਰ ਮੁਸੋਲਿਨੀ ਨੂੰ, ਘੰਟੇ ਦੀ ਮੀਟਿੰਗ। ਗਾਂਧੀ ਮਨਾ ਕਰਨ ਦੇ ਬਾਵਜੂਦ ਗਾਂਧੀ ਜਾ ਕੇ ਮੁਸੋਲਿਨੀ ਨੂੰ ਮਿਲਿਆ। ਬਾਕੀ ਇਹਨਾਂ ਦੇ ਜਿਹੜੇ ਨੇ, ਔਰ ਇਹ ਤਾਂ ਮੁਸੋਲਿਨੀ ਔਰ ਨਾਜ਼ੀਆਂ ਦੇ ਐਡਮਾਇਰਰ ਨੇ ਉਹਨਾਂ ਦੇ, ਔਰ ਉਦੋਂ ਇਹਨਾਂ ਨੇ ਗੋਲਵਲਕਰ ਔਰ ਸਾਵਰਕਰ ਦਾ ਕਹਿਣਾ ਸੀ ਕਿ ਜੋ ਹੱਲ ਜਿਹੜਾ ਉਹ ਘੱਟ ਗਿਣਤੀਆਂ ਦਾ ਨਾਜ਼ੀਆਂ ਨੇ ਕੱਢਿਆ, ਉਹੀ ਜਿਹੜਾ ਭਾਰਤ ਦੇ ਵਿੱਚ ਇਹਨਾਂ ਦਾ ਕੱਢਿਆ ਜਾਣਾ ਚਾਹੀਦਾ। ਸੋ ਇਹਦੇ 'ਚ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਪਰ ਅਜੇ ਇਹਨਾਂ ਦਾ ਹਿਡਨ ਏਜੰਡਾ ਜਿਹੜਾ ਹੈ ਉਹ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਅਨਰੇਵਲ ਹੋਏਗਾ। ਜੀ ਡਾਕਟਰ ਸਾਹਿਬ, ਬਿਲਕੁਲ। ਪਰ ਇੱਥੇ ਇਹ ਦੇਖਣ ਵਾਲੀ ਗੱਲ ਜ਼ਰੂਰ ਹੈ ਕਿ ਜਿਹੜੀਆਂ ਘੱਟ ਗਿਣਤੀਆਂ ਨੇ, ਸਾਨੂੰ ਇਕੱਠੇ ਹੋ ਕੇ ਜੇ ਅਸੀਂ ਚੱਲ ਸਕੀਏ ਤੇ ਉਹਦੇ ਬਿਨਾਂ ਗੁਜ਼ਾਰਾ ਨਹੀਂ। ਐਬਸੋਲੂਟਲੀ। ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਦੁਬਾਰਾ ਅੱਗੇ ਤੋਰਦੇ ਹਾਂ।